ਜੋੜਕੀ ਸਿੱਖਾਂ ਦੇ ਵਿੱਚ ਅੱਜ ਵੀ ਕੁਝ ਸਿੱਖਾਂ ਦੀਆਂ ਯਾਦਾਂ ਨੇ। जी अस्सलाम वालेकुम, की हाल चाल है मित्रों? ठीक हो? तुसा वेंदे पे हो यूट्यूब चैनल रंगला पंजाब ते मैं तुहाडा मित्र ज़हीर लाशारी। जिस तरह तुसीं जाणदे हो कि रंगला पंजाब दे विहड़े असीं इहो ਜਿਹੇ फुੱਲ सजाने हैं जिन्हां दी महक सानू हिंदुस्तान दी वंड तो पहले दी आंदी है। ਜਿਹੜੇ ਸਾਡੇ ਨਾਲ ਗੱਲਬਾਤ ਕਰਦੇ ਨੇ ਉਸ ਵੇਲੇ ਦੀ, ਜਦੋਂ ਸਾਰੇ ਹੱਸਦੇ ਵਸਦੇ ਤੇ ਇਕੱਠੇ ਰਹਿੰਦੇ ਸਨ ਤੇ ਸਾਂਝਾ ਪਾ ਕੇ ਰਹਿੰਦੇ ਸਨ। ਬੀਤੇ ਸਮੇਂ ਦੀਆਂ ਉਹ ਗੱਲਾਂ ਜਿਹੜੀਆਂ ਅੱਜ ਵੀ ਅਸੀਂ ਬਜ਼ੁਰਗਾਂ ਤੋਂ ਸੁਣਨੇ ਆ ਤੇ ਸਾਡੀ ਰੂਹ ਤਾਜ਼ਾ ਹੋ ਜਾਂਦੀ ਹੈ ਤੇ ਜੀ ਕਰਦਾ ਹੈ ਇੱਕ ਵਾਰੀ ਫੇਰ ਉਸ ਵੇਲੇ 'ਚ ਤੁਰ ਜਾਈਏ ਜਦੋਂ ਸਾਦੇ ਲੋਕ ਸਨ, ਜਦੋਂ ਗੱਡੇ ਚਲਾਉਂਦੇ ਸਨ ਤੇ ਆਪ ਹੀ ਪੇੜ ਗਾਂਹਦੇ ਸਨ ਤੇ ਜਦੋਂ ਬਲਦਾਂ ਨਾਲ ਹਲ ਵਾਹੁੰਦੇ ਸਨ ਤੇ ਸਾਂਝ ਪਾ ਕੇ ਰਹਿੰਦੇ ਸਨ। ਉਸ ਸਮੇਂ ਦੀਆਂ ਗੱਲਾਂ ਕਰਨ ਵਾਸਤੇ, ਉਸ ਸਮੇਂ ਦੀ ਮਹਿਕ ਇੱਕ ਵਾਰੀ ਫੇਰ ਸਾਡੀਆਂ ਸਾਹਾਂ ਤੱਕ ਪਹੁੰਚਾਉਣ ਲਈ ਸਾਡੇ ਨਾਲ ਮੌਜੂਦ ਨੇ ਪਿੰਡ ਜੋੜਕੀ ਸਿੱਖਾਂ ਦੇ ਬਾਬਾ ਮੁਹੰਮਦ ਅਕਬਰ ਖੋਖਰ ਸਾਹਿਬ, ਤਹਿਸੀਲ ਮਿੰਚਨਾਬਾਦ ਤੇ ਜ਼ਿਲ੍ਹਾ ਬਹਾਵਲਨਗਰ। ਬੇਸ਼ੱਕ ਤੁਸੀਂ ਨਾਂ ਤੋਂ ਹੀ ਜਾਣ ਗਏ ਹੋ ਕਿ ਜੋੜਕੀ ਸਿੱਖਾਂ ਕਿ ਇੱਥੇ ਘਣੇ ਸਿੱਖ ਹੀ ਰਹਿੰਦੇ ਸਨ, ਇਸ ਵਾਸਤੇ ਇਹਦਾ ਨਾਂ ਜੋੜਕੀ ਸਿੱਖ ਹੈ। ਬਾਬਾ ਜੀ ਕੀ ਹਾਲ ਚਾਲ ਹੈ? ਤਗੜੇ ਜੇ? ਖੁੱਲ ਕੇ ਗੱਲ ਕਰੋ, ਖੁੱਲ ਕੇ। ਤਗੜੇ ਤਗੜੇ। ਅੱਛਾ ਅੱਛਾ। ਤੇ ਇਹ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਹੈ ਉਦੋਂ ਤੁਹਾਡੀ ਉਮਰ ਕਿੰਨੀ ਸੀ? ਬਸ ਤੋ ਇਹ ਵੇਖ ਲੈ 11 ਸਾਲ ਦੀ ਉਮਰ ਹੈ। 11-12 ਸਾਲ ਦੇ ਸਨ, ਮਤਲਬ ਸਹੀ ਸੰਭਾਲਾ ਸੀ। ਤੇ ਆਪਣੇ ਵਾਲਿਦ ਸਾਹਿਬ ਦਾ ਕੀ ਨਾਂ ਹੈ? ਅਲਾਵਲ। ਅਲਾਵਲ, ਅਲਾਵਲ ਖੋਖਰ। ਹਾਂ ਹਾਂ। ਤੇ ਤੁਸੀਂ ਤੁਹਾਡਾ ਜੰਮਪਲ ਇੰਡੀਆ ਦਾ ਹੀ ਹੈ? ਇੰਡੀਆ ਦਾ। ਉੱਥੇ ਇੰਡੀਆ ਦਾ? ਹਾਂ। ਤੁਹਾਡੇ ਪਿਓ ਦਾ ਨਾਂ ਅਲਾਵਲ ਸੀ ਤੇ ਦਾਦੇ ਦਾ ਕੀ ਨਾਂ ਸੀ? ਕਿਹਦਾ? ਕਰਮ ਜੀ। ਦਾਦੇ ਦਾ ਨਾਂ? ਹਾਂ, ਤੁਹਾਡੇ ਦਾਦੇ ਦਾ ਨਾਂ ਕਰਮ। ਕਲਬ? ਕਰਮ। ਕਰਬ। ਦਾਦੇ ਜੀ ਹੋਰਾਂ ਦਾ ਨਾਂ ਕਰਬ ਸੀ। ਤੇ ਉੱਥੇ ਹਿੰਦੁਸਤਾਨ ਦੇ ਵਿੱਚ ਆਪਣਾ ਕਿਹੜਾ ਪਿੰਡ ਸੀ ਬਾਬਾ ਜੀ? ਗਿੱਦੜਾਵਾਲਾ ਜੀ। ਗਿੱਦੜਾਵਾਲਾ। ਗਿੱਦੜਾਵਾਲਾ। ਗਿੱਦੜਾਂ ਵਾਲਾ? ਹਾਂ। ਤੇ ਗਿੱਦੜਾਂ ਵਾਲੇ ਦਾ ਨੇੜੇ ਸ਼ਹਿਰ ਕਿਹੜਾ ਸੀ? ਆਪਣੇ ਸਜਾਵਲਪੁਰ। ਸਜਾਵਲਪੁਰ ਹੈ। ਇਹ ਬਾਰਡਰ ਆਪਣੇ ਨੇੜੇ ਹੀ ਪੈ ਜਾਂਦਾ ਉਹ? ਹਾਂ, ਨੇੜੇ ਪੈ। ਅੱਛਾ, ਗਿੱਦੜਾਂ ਵਾਲਾ ਸੀ ਪਿੰਡ, ਸਜਾਵਲਪੁਰ ਸੀ। ਤੇ ਆਲੇ ਦੁਆਲੇ ਵਾਲੇ ਕੋਈ ਹੋਰ ਪਿੰਡਾਂ ਦੇ ਨਾਂ ਤੁਹਾਨੂੰ ਆਉਂਦੇ ਨੇ? ਜਿਹੜਾ ਤੁਹਾਡਾ ਪਿੰਡ ਸੀ ਗਿੱਦੜ ਵਾਲਾ, ਹਾਂ, ਉਹਦੇ ਆਸੇ ਪਾਸੇ ਕੋਈ ਹੋਰ ਪਿੰਡਾਂ ਦੇ ਨਾਮ ਵੀ ਆਉਂਦੇ ਨੇ? ਹਾਂ। ਦੱਸੋ ਹਾਂ ਜ਼ਰਾ। ਪੰਜਾਬਾ, ਦੀਵਾਨ ਖੇੜਾ, ਇਹ ਸਾਰੇ ਪਿੰਡ ਨੇ। ਮਿੱਡੂ ਖੇੜਾ ਵੀ ਇਸੇ ਪਾਸੇ ਸੀ? ਕਿਹੜਾ? ਮਿੱਡੂ ਖੇੜਾ। ਚਲੋ ਖੈਰ, ਇਹ ਯਾਨੀ ਕਿ ਜਿਹੜੇ ਪਿੰਡ ਆਲੇ ਦੁਆਲੇ ਸਨ ਤੁਸੀਂ ਸਾਨੂੰ ਦੱਸੇ। ਤੇ ਮੰਡੀ ਮੁੜ ਸਜਾਵਲਪੁਰ ਹੀ ਨੇੜੇ ਪੈਂਦੀ ਸੀ? ਉਹ ਨੇੜੇ ਪੈਂਦੀ ਹੈ ਤੇ ਜ਼ਿਲ੍ਹਾ ਸਾਡਾ ਫਿਰੋਜ਼ਪੁਰ ਦਾ ਹੈ। ਜ਼ਿਲ੍ਹਾ ਫਿਰੋਜ਼ਪੁਰ ਸੀ? ਹਾਂ। ਅੱਛਾ, ਇਹ ਆਪਣਾ ਜਿਹੜੇ ਬਾਰਡਰ ਤੇ ਆਪਾਂ ਬੈਠੇ ਆ ਮੰਡੀ ਸਾਦਗੰਜ ਦੇ ਬਾਰਡਰ ਤੇ, ਇੱਥੋਂ ਪਰਾਂ ਕਿੰਨਾ ਕੁ ਪੰਦ ਹੈ? ਪਰ ਥੋੜਾ ਜਿਹਾ ਪੰਦ ਨਾਲ ਹੀ ਹੈ? ਅਸਲ ਨਾਲ ਹੈ। ਅੱਛਾ, ਸਲੂ ਨਾਲ ਹੈ। ਤੇ ਤੁਹਾਨੂੰ ਉਸ ਵੇਲੇ ਦੀਆਂ ਕੋਈ ਗੱਲਾਂ ਤਾਂ ਉੱਥੋਂ ਦੇ ਕੋਈ ਬੇਲੀ ਸੱਜਣ ਤਾਂ ਯਾਦ ਹੋਣਗੇ ਉਸ ਵੇਲੇ ਦੇ, ਉਹਨਾਂ ਦੇ ਨਾਂ ਨੂੰ? ਕੰਮ ਤਾਂ ਵੈਸੇ ਔਖਾ ਹੀ ਹੁੰਦਾ ਹੈ। ਹੁਣ ਸਾਡੀ ਦੀ 40 ਸਾਲ ਉਮਰ ਹੈ ਤੇ ਅਸੀਂ ਥੋੜਾ ਜਿਹਾ ਪਿੱਛਾ ਸੋਚੀਏ ਤੇ ਗੱਲਾਂ ਯਾਦ ਨਹੀਂ। ਬੇਲੀ ਸੱਜਣ ਹੈ ਉਹ ਕੋਈ ਸਿੱਖਾਂ ਸੁੱਖਾਂ ਦੇ ਨਾਂ ਆਉਂਦੇ ਨੇ ਉੱਥੋਂ ਵਾਲਿਆਂ ਦੇ? ਸਿੱਖਾਂ ਦੇ ਨਾਂ ਮੈਨੂੰ ਕੋਈ ਯਾਦ ਨਹੀਂ ਹੁਣ ਭੁੱਲੇ ਪਏ ਨੇ। ਬਹੁਤ ਲੱਗਾ। ਤੇ ਤੁਹਾਡਾ ਪਿੰਡ ਕਿੱਡਾ ਕੁ ਸੀ? ਉਹ ਵੱਡਾ ਡਬਲ ਪਿੰਡ। ਡਬਲ ਪਿੰਡ ਸੀ? ਡਬਲ। ਤੇ ਤੁਹਾਡੇ ਪਿੰਡ ਦੇ ਵਿੱਚ ਕਿਹੜੀਆਂ ਕੌਮਾਂ? ਸਿੱਖ ਗਣੇ ਆ, ਮੁਸਲਮਾਨ ਗਣੇ ਆ, ਹਿੰਦੂ ਗਣੇ ਆ? ਮੁਸਲਮਾਨ ਜ਼ਿਆਦਾ ਆਏ। ਸਿੱਖਾਂ ਦੇ ਘਰ ਵੀ ਆਏ? ਸਿੱਖਾਂ ਦੇ ਘਰ ਵੀ ਆਏ। ਕਿੰਨੇ ਕੁ ਸਨ? ਆਏ ਕੋਈ 8-10 ਘਰ ਆਏ ਸਿੱਖਾਂ ਦੇ। ਅੱਛਾ, ਤੇ ਉੱਥੇ ਪੜ੍ਹਦੇ ਵੀ ਸੋ ਕਿ ਨਹੀਂ? ਹਾਂ। ਤੁਸੀਂ ਪੜ੍ਹਦੇ ਹੋ ਉੱਥੇ? ਹਾਂ, ਪੜ੍ਹਦੇ ਆਏ। ਕਿਹੜੀ ਕਲਾਸ 'ਚ? ਇੱਥੇ ਦੀਵਾਨ ਖੇੜੇ ਮੈਂ ਪੜ੍ਹਦਾ ਰਿਹਾ। ਦੀਵਾਨ ਖੇੜੇ ਪੜ੍ਹਦੇ ਰਹੇ ਜੀ ਇੰਡੀਆ 'ਚ? ਉਹ ਵੱਡਾ ਪਿੰਡ ਆ ਦੀਵਾਨ ਖੇੜੇ ਦਾ। ਅੱਛਾ, ਉੱਥੇ ਮੈਂ ਪੜ੍ਹਦਾ ਰਿਹਾ। ਕਲਾਸ ਕਿਹੜੀ ਸੀ? ਇਹ ਨਹੀਂ ਮੈਨੂੰ ਪਤਾ ਕਰਿਆ। ਤੇ ਉਸਤਾਦ ਦਾ ਨਾਮ ਆਂਦਾ ਹੈ?
ਉਹ ਜਿਹੜੇ ਉਸਤਾਦ ਕੋਲੇ ਉੱਥੇ ਦੀਵਾਨ ਖੇੜੇ ਪੜ੍ਹਦੇ ਰਹੇ ਜੇ? ਜਿਹਦੇ ਕੋਲ ਬਾਹਰ ਪੜਦਾ ਰਿਹਾ ਉਹਦਾ ਨਾਮ ਬਿਆ ਸੁਲਤਾਨ, ਮੁਸਲਮਾਨ ਸੀ? ਮੁਸਲਮਾਨ ਆ। ਅੱਛਾ, ਤੇ ਉਹ ਸਕੂਲ ਦੇ ਵਿੱਚ ਕੋਈ ਸਿੱਖ ਹਿੰਦੂ ਵੀ ਹੈਗੇ ਸਨ ਉਸਤਾਦ? ਉਹ ਸਾਡੇ ਮੈਨੂੰ ਚੇਤਾ। ਅੱਛਾ, ਉਹ ਚੇਤਾ ਨਹੀਂ ਦਾ, ਯਾਨੀ ਕਿ ਤੁਹਾਨੂੰ ਇੰਨਾ ਉਸਤਾਦ ਦਾ ਨਾਂ ਯਾਦ ਹੈ ਕਿ ਸੁਲਤਾਨ ਸੀ। ਹਾਂ। ਤੇ ਤੁਹਾਡੇ ਪਿੰਡ ਦਾ ਨੰਬਰਦਾਰ ਕੌਣ ਸੀ ਉਸ ਦਾ ਉਦੋਂ? ਗੋਮਾ ਵਜ਼ੀਰ ਵਜ਼ੀਰ ਸੀ? ਆ ਲਗਾਏਗਾ ਲੰਗਾਏਗਾ ਮੁਸਲਮਾਨ ਹੀ ਸੀ? ਮੁਸਲਮਾਨ। ਉਹਦੀ ਔਲਾਦ ਉਲੂਦ ਵੀ ਉੱਥੇ ਹੀ ਰਹਿ ਗਈ? ਕਿੱਡੀ ਉਹ ਵੀ ਇੱਧਰ ਤੁਹਾਡੇ ਨਾਲ ਆਏ ਸਨ ਹਿਜਰਤ ਕਰਕੇ? ਉਹ ਵੀ ਉੱਚੇ ਆ ਗਏ। ਅੱਛਾ, ਉੱਚੜ ਆਏ ਸਨ। ਹਾਂ। ਤੇ ਖੇਡਾਂ ਖੁੱਡਾਂ ਉੱਥੇ ਕੀ ਖੇਡਦੇ ਸੋ ਪਿੰਡ 'ਚ? ਇਹ ਨਿੱਕੇ ਜਿਹੇ ਨਿਆਣੇ ਜਦੋਂ ਹੁੰਦੇ ਸੋ ਉਹ ਸਾਰਾ ਦੇ ਖੇਡੀ ਰੱਖਦੇ ਆ। ਕੀ ਖੇਡ ਗਣੀ ਖੇਡਦੇ ਸੋ ਉਸ ਦੌਰ 'ਚ? ਜਿਵੇਂ ਹੁਣ ਚੋਰ ਆ ਖੁੱਡੂ ਨਾਲ ਖੇਡਦੇ ਆ, ਕੋਈ ਗੁੱਲੀ ਡੰਡਾ ਬਣਾ ਲੈਂਦੇ ਆ, ਬਾਏ ਜਾ ਖੇਡਾਂ ਖੇਡੀ ਰੱਖਦੇ ਆ। ਅੱਛਾ ਅੱਛਾ, ਖੁੱਦੂ ਖੁੰਡੀ ਖੇਡਦੇ ਸੋ? ਹਾਂ। ਤੇ ਹੋਰ ਸੌਂਚੀ ਤੇ ਇਹਦੀਆਂ ਵੀ ਕੋਈ ਸੁਣੀਆਂ ਨੇ, ਕੋਈ ਗੋਲਾਂ ਛੋਲਾਂ ਜਾਂ ਕੋਈ ਯਾਦ ਹੋਵੇ? ਉਹ ਬਲਾ ਆਪ ਦੇ ਕੋ ਜਿਹੜੇ ਛੋੜ ਗੁਰਦੇ ਕਰਦੇ ਰਹਿੰਦੇ ਆ। ਅੱਛਾ, ਤੁਸੀਂ ਪਿੰਡ ਭਲਾ ਕਿਹੜਾ ਦੱਸਿਆ? ਉੱਥੇ ਕਿਹੜਾ ਸੀ? ਗਿੱਦੜ ਵਾਲਾ? ਪਿੰਡ ਗਿੱਦੜਾ ਵਾਲਾ। ਗਿੱਦੜਾਂ ਵਾਲਾ। ਹਾਂ। ਉੱਥੇ ਕੋਈ ਮੇਲਾ ਵੀ ਲੱਗਦਾ ਸੀ? ਮੇਲਾ ਉੱਥੇ ਨਹੀਂ ਲੱਗਦਾ। ਹੋਰ ਕਿੱਥੇ ਲੱਗਦਾ ਸੀ? ਮੇਲਾ ਲੱਗਦਾ ਦਿਨਾਂ ਵਾਲੇ। ਕਿੱਥੇ? ਉਹ ਪਤਾ ਹੈਗਾ ਪਿੰਡ ਕਿਹੜਾ ਆਪਣੇ ਹਿੰਦੂਆਂ ਦਾ ਪਿੰਡ ਆ, ਮੈਂ ਬੁੱਢਾ ਖਾ, ਉੱਥੇ ਮੇਲਾ ਲੱਗਦਾ। ਵਾਹ ਵਾਹ, ਵੱਡਾ ਮੇਲਾ ਲੱਗਦਾ ਸੀ? ਹਾਂ ਵੱਡਾ ਮੇਲਾ। ਵਿਸਾਖੀ ਦਾ? ਹਾਂ ਵੱਡਾ ਮੇਲਾ। ਕਿੱਡਾ ਕੁ ਹੁੰਦਾ ਸੀ? ਦੁਕਾਨਾਂ ਸ਼ੁਕਾਨਾਂ ਕਿਹਦੀਆਂ ਹੁੰਦੀਆਂ ਸਨ ਜ਼ਿਆਦਾ ਉਦੋਂ? ਆ ਦੁਕਾਨਾਂ ਸਾਰੀਆਂ ਮਿਠਾਈਆਂ ਵਿਕਰੀਆਂ ਜਾਂ ਸਭ। ਅੱਛਾ, ਦੁਕਾਨਾਂ ਕਿਹਦੀਆਂ ਹੁੰਦੀਆਂ ਸਨ ਤੁਸੀਂ ਦੱਸਦੇ ਪਏ ਸੋ? ਆ ਦੁਕਾਨਾਂ ਹੁੰਦੀਆਂ ਜਾਂ ਮਿਠਾਈਆਂ ਮੁੱਠੂ ਜਾਂਦੇ ਵੇਚਦੇ ਆ ਤੇ ਹਰ ਸ਼ਹਿਰ ਰੱਖਦੇ ਆ ਉੱਤੇ। ਉਹ ਹਿੰਦੂਆਂ ਦਾ ਮੇਲਾ ਲੱਗਦਾ, ਉਹ ਇੱਕ ਦੂਜੇ ਨੂੰ ਮਾਰਦੇ ਆ। ਗੋਲਾਂ ਗੋਲਾਂ ਵੀ ਹੁੰਦੀਆਂ ਹੋਣਗੀਆਂ? ਬੜੀਆਂ ਗੋਲਾਂ ਹੁੰਦੀਆਂ। ਤੁਹਾਨੂੰ ਕੋਈ ਯਾਦ ਹੈ ਜਿਹੜੀਆਂ ਉਦੋਂ ਗੋਲਾਂ ਵੇਖੀਆਂ? ਆਪਾਂ ਵੇਖਦੇ ਰਹਿੰਦਾ ਗੋਲਾਂ ਵੀ ਹੁੰਦੀਆਂ ਜਾਂ ਹਿੰਦੂ ਮਾਰਦੇ ਇੱਕ ਦੂਜੇ ਨੂੰ ਸ਼ਰਾਬਾਂ ਪੀ ਪੀ ਕੇ। ਅੱਛਾ, ਸਿੱਖਾਂ ਦੀ ਤੇ ਉਹਨਾਂ ਦੀ ਤੁਸੀਂ ਗੱਲ ਕਰਦੇ ਜੇ ਵੀ ਗੋਲਾ ਛੋਲਾ ਵਾਵਾ ਹੁੰਦੀਆਂ ਸਨ। ਹਾਂ। ਸਹੀ ਹੋ ਗਿਆ। ਤੇ ਤੁਹਾਨੂੰ ਯਾਨੀ ਕਿਸੇ ਬੇਲੀ ਸੱਜਣ ਉਹ ਉੱਥੋਂ ਜਿਹੜਾ ਤੁਹਾਡਾ ਪਿੰਡ ਸੀ, ਉਸ ਤੋਂ ਜਿਹੜੇ ਪਿੰਡ ਤੁਸੀਂ ਪੜਨ ਜਾਂਦੇ ਸੋ ਕਿੰਨਾ ਕੁ ਪੰਧ ਸੀ? ਹਾਂ ਕੋਈ 2 ਮੀਲ ਪਾਉਂਦੇ। 2 ਮੀਲ ਪੰਧ ਸੀ? ਹਾਂ। ਤੇ ਕਿਹ ਤੇ ਜਾਂਦੇ ਸੋ ਉੱਥੇ? ਆਵੇ ਟੁਰ ਕੇ ਛੋੜ ਜਾਂਦੇ ਆ। ਤੁਸੀਂ ਸਾਰੇ ਟੁਰ ਕੇ ਜਾਂਦੇ ਸੋ? ਹਾਂ। ਤੇ ਕਾਇਦਾ ਉਦੋਂ ਕਿਹੜਾ ਹੁੰਦਾ ਸੀ? ਕਾਇਦੇ ਦਾ ਕੋਈ ਲਫ਼ਜ਼ ਲੁਫਜ਼ ਯਾਦ ਹੋਵੇ ਵੀ ਇਹ ਕਾਇਦਾ ਸੀ, ਇਹ ਪੜਿਆ ਸੀ? ਉਹ ਮੈਨੂੰ ਕੋਈ ਨਹੀਂ ਪਤਾ ਪਾਲੇ। ਅੱਛਾ, ਅਲਫਨਾਰ ਤੇ ਜਿਵੇਂ ਆਪਣਾ ਬੇਬਕਰੀ ਹੁੰਦਾ ਹੈ। ਉਹ ਨਹੀਂ ਮੈਨੂੰ ਪਤਾ। ਅੱਛਾ, ਤੇ ਤੁਹਾਡੇ ਨਾਲ ਕਿੰਨੇ ਕੁ ਪਿੰਡ ਦੇ ਛੋਰ ਜਾਂਦੇ ਸਨ ਜਦੋਂ ਤੁਸੀਂ ਪੜਨ ਜਾਂਦੇ ਸੋ? 20-25 ਛੋੜ ਹੁੰਦੇ ਆ। ਰਾਹ ਕਿਵੇਂ ਦਾ ਹੁੰਦਾ ਸੀ? ਉਸ ਪਿੰਡ ਚੋਂ ਨਿਕਲਦੇ ਸੋ ਤੇ ਜਦੋਂ ਉਸ ਪਿੰਡ ਜਿਹੜੇ ਪੜਨ ਜਾਂਦੇ ਸੋ ਉਹ ਰਾਹ ਸਿੱਧਾ ਤੀਰ ਜਾਂਦਾ। ਕੱਚਾ ਸੀ ਜਾਂ ਪੱਕਾ ਸੀ? ਕੱਚਾ। ਕੱਚਾ ਰਾਹ? ਹਾਂ। ਟੁਰ ਕੇ ਜਾਂਦੇ ਸੋ? ਸਾਈਕਲ ਕੋ ਨਹੀਂ ਹੁੰਦੇ ਸਨ ਲੈ ਉਸ ਦੌਰ 'ਚ? ਗਣੀਆਂ ਸਵਾਰੀ ਕੀ ਹੁੰਦੀ ਸੀ? ਬੰਦੇ ਜਿਵੇਂ ਹੁਣ ਸਕੂਟਰ ਆਪਣੇ ਕੋਲੇ ਆਮ ਨੇ, ਗੱਡੀਆਂ ਵੀ ਹੁਣ ਤਾਂ ਆਮ ਨੇ। ਉਹਦਾ ਸਾਈਕਲ ਵੀ ਕੋਈ ਨਹੀਂ ਹੈ, ਸਕੂਟਰ ਵੀ ਕੋਈ ਨਹੀਂ ਹੈ। ਅੱਛਾ, ਘੋੜਿਆਂ ਤੇ ਬੰਦਾ ਚੜ ਜਾਏ ਤਾਂ ਉੱਠਾ ਤੇ ਚੜਦੇ ਆ। ਉੱਠ ਤੇ ਘੋੜੇ ਤੇ ਯਾਨੀ ਰੇੜੇ ਹੋ ਗਏ ਹਾਂ। ਜਾਂ ਬਲਦ ਰੇੜੇ ਹੋ ਗਏ? ਹਾਂ ਘੋੜਾ। ਬਲਦ ਰੇੜੇ ਜਿਹੜਾ ਬਲਦਾਂ ਮਗਰ ਉਦੋਂ ਗੱਡਾ ਹੁੰਦਾ ਸੀ, ਹਾਂ। ਉਹ ਵੱਡੇ ਟਾਇਰਾਂ ਵਾਲਾ? ਹਾਂ। ਅੱਛਾ, ਤੇ ਫਸਲਾਂ ਉੱਥੇ ਕਿਹੜੀਆਂ ਕਿਹੜੀਆਂ ਹੁੰਦੀਆਂ ਸਨ? ਸਾਰੀ ਫਸਲ ਹੁੰਦੀ ਹੈ। ਕਿਹੜੀਆਂ ਕਿਹੜੀਆਂ ਜ਼ਰਾ? ਨਰਮਾ ਹੁੰਦਾ, ਕਣਕ ਹੁੰਦੀ ਹੈ, ਬਾਜਰੇ ਹੁੰਦੇ ਆ, ਗੁਆਰੇ ਹੁੰਦੇ ਆ। ਅੱਛਾ, ਸਾਰੀ ਫਸਲ ਹੁੰਦੀ ਹੈ। ਕਿਹੜੀ ਨਹਿਰ ਦਾ ਪਾਣੀ ਲੱਗਦਾ ਸੀ? ਇਹ ਨਹੀਂ ਮੈਨੂੰ ਪਤਾ। ਨਹਿਰ ਕਰੀ ਬੀਕਾਨੇਰ ਹੀ ਹੋਣੀ ਹੈ ਨਾਲ ਜਿਹੜੀ। ਉਹ ਕੱਸੀ ਦੀ ਸਾਡੇ ਪਿੰਡ ਦੇ ਰਬੜ ਟੱਕਦੇ ਆ, ਤੋਂ ਦਾ ਨਾਂ ਹੈ ਕੱਸੀ ਆਈ? ਉਹਨੂੰ ਸੱਦੇ ਵੀ ਕੱਸੀ ਹੋਵੋਗੇ? ਹਾਂ ਕੱਸੀ ਸੱਤੇ। ਤੇ ਆਪਸ 'ਚ ਤੁਸੀਂ ਦੱਸਿਆ ਸਾਡੇ ਪਿੰਡ ਸਿੱਖਾਂ ਦੇ ਘਰ ਵੀ ਸਨ, ਗਿੱਦੜ ਵਾਲੇ, ਮੁਸਲਮਾਨਾਂ ਦੇ ਵੀ, ਹਿੰਦੂਆਂ ਦੇ। ਆਪਸ 'ਚ ਤੁਹਾਡਾ ਰਹਿਣ ਬਹਿਣ ਕਿਵੇਂ ਸੀ? ਇੱਕ ਦੂਜੇ ਨਾਲ ਸਲੂਕ ਨਾਲ ਰਹਿੰਦੇ ਸੋ? ਸਲੂਕ ਨਾਲ। ਕੋਈ ਲੜਾਈ ਝਗੜਾ? ਕੋਈ ਲੜਾਈ ਝਗੜਾ ਨਹੀਂ, ਸਿੱਖਾਂ ਨਾਲ ਸਲੂਕ ਨਾਲ ਰਹਿੰਦੇ। ਤੇ ਇੱਕ ਦੂਜੇ ਦੀਆਂ ਵਿਆਹਾਂ ਸ਼ਾਦੀਆਂ ਤੇ ਵੀ ਆਉਂਦੇ ਸੋ? ਦਾਦਾ ਆਉਂਦਾ। ਅੱਛਾ, ਉਹ ਵਿਆਹ ਸ਼ਾਦੀ ਤੇ ਰੋਟੀ ਸ਼ੋਟੀ ਕਿਵੇਂ ਦਿੰਦੇ ਸਨ? ਉਹਨਾਂ ਦਾ ਸਿੱਖਾਂ ਦਾ ਕੀ ਹਿਸਾਬ ਕਿਤਾਬ ਹੁੰਦਾ ਸੀ ਉਦੋਂ? ਕਿ ਨਾਲ ਸਿੱਖਾਂ ਦਾ ਹਾਂ, ਉਹ ਸਿੱਖ ਸੁੱਕੀ ਰੋਟੀ ਲੈ ਲੈਂਦੇ ਆ। ਸੁੱਕੀ 'ਚ ਕੀ ਚੀਜ਼ ਹੁੰਦੀ ਸੀ? ਗੋਸ਼ਤ ਕੀ? ਨਹੀਂ ਲੈਂਦਾ ਕੋਈ। ਹੋਰ ਆਦਮੀ ਸੁੱਕੀ ਰੋਟੀ, ਚਾਵਲ ਤੇ ਜੀ ਬਣਾ ਲੈ। ਮਠਿਆਈ? ਹਾਂ। ਸਿੱਖਾਂ ਦੇ ਬਾਰੇ ਦੱਸਦੇ ਨੇ ਵਿਆਹਾਂ ਤੇ ਮਠਿਆਈਆਂ ਬੜੀਆਂ ਬਣਾਉਂਦੇ ਸਨ। ਹਾਂ। ਤੁਹਾਨੂੰ ਫਿਰ ਜਦੋਂ ਰੋਟੀ ਅਟਕਦੇ ਸਨ, ਸਿੱਖਾਂ ਦਾ ਵਿਆਹ ਹੁੰਦਾ ਸੀ, ਤੇ ਤੁਹਾਨੂੰ ਰੋਟੀ ਕਿਵੇਂ ਦਿੰਦੇ ਸਨ? ਉਹ ਅਸੀਂ ਵੀ ਉਹਨਾਂ ਤੋਂ ਸੁੱਕੀ ਲੈਂਦੇ, ਅਸੀਂ ਵੀ ਨਹੀਂ ਉਹਨਾਂ ਦੀ ਖਾਂਦੇ। ਉਹ ਯਾਨੀ ਤੁਹਾਡੇ ਗਾਰਾ ਨਹੀਂ ਖਾਂਦੇ ਸਨ, ਤੁਸੀਂ ਉਹਨਾਂ ਦੇ ਜਾਤ ਨਹੀਂ ਖਾਂਦੇ ਅਸੀਂ ਸਨ ਉਹਨਾਂ ਦੀ ਸੁੱਕੀ ਨਹੀਂ ਦੇ? ਖਾਂਦੇ। ਨਿਉਂਦਰਾ ਉਦੋਂ ਕਿੰਨਾ ਕੁ ਹੁੰਦਾ ਸੀ, ਕੋਈ ਯਾਦ ਹੈ? ਨਿਉਂਦਰਾ ਜਿਹੜਾ ਪਾਉਂਦੇ ਆ ਉਦੋਂ? ਨਿਉਂਦਰਾ 4 ਰੁਪਏ 5 ਰੁਪਏ ਹੁੰਦੇ ਆ।
ਬਸ ਉਦੋਂ 4-5 ਰੁਪਏ ਨੇ ਆਉਂਦਾ ਹੁੰਦਾ ਸੀ। ਬਸ ਇਹ ਅੱਛਾ, ਤੇ ਤੁਹਾਡੇ ਵਾਲਦ ਸਾਹਿਬ ਉੱਥੇ ਕੀ ਕਰਦੇ ਸਨ? ਤੁਹਾਡਾ ਕੀ ਕੰਮਕਾਰ ਸੀ? ਉੱਥੇ ਕੰਮ ਕਰਦੇ ਜਾਂ ਵਾਹੀ ਕਰਦੇ ਆ। ਵਾਈ ਜੁੱਤੀ। ਉੱਥੇ ਕੋਈ ਜ਼ਾਤੀ ਰਕਬਾ ਸੀ ਤੁਹਾਡਾ? ਰਾਤੀ ਰਕਬਾ ਹਾਂ ਉੱਥੇ ਤੇ ਸਾਡਾ ਆਇਆ ਨਹੀਂ ਰਕਬਾ, ਕੋਈ 3 ਕਬੀ ਤੇ ਹੈਗਾ, ਉਹ ਸਾਡਾ ਪਿਓ ਬੀਜੀ ਰੱਖਦਾ। 3 ਵਿਗੇ ਸੀ, ਹਾਂ ਉਹ ਤੁਹਾਡੇ ਨਾਂ ਸੀ ਉੱਥੇ? ਹਾਂ 3 ਵਿਗਿਆਂ ਤੋਂ ਮੁਰਾਦ ਹੈ ਵੀ 1.5 ਕਿੱਲਾ ਹੋ ਗਿਆ। ਉਹ ਵਰ ਤਾਂ ਸਾਡਾ ਆਇਆ ਹੀ ਨਹੀਂ ਰਕਬਾ, ਉਹ ਤੇ ਰਹਿ ਉਧਰ ਹੀ ਰਹਿ ਗਿਆ। ਉਹ ਹੁਣ ਫਿਰ ਯਾਨੀ ਤੁਹਾਡੇ ਕੋਲੇ ਨਹੀਂ ਆਇਆ। ਤੁਸੀਂ ਉੱਥੇ ਕੀ ਬੀਜਦੇ ਹੋ? ਬਾਜਰਾ ਦਰਬਾ ਹਰ ਭਾਈ ਵੀ ਮਾਲ ਮੂਲ ਕੀ ਸੀ ਤੁਹਾਡੇ ਕੋਲੇ ਉੱਥੇ? ਮਾਲ ਮੈਂ ਵੀ ਆਇਆ, ਗਾਈ ਵੀ ਆਇਆ। ਉੱਥੇ ਤੁਸੀਂ ਕਿੰਨੇ ਭੈਣ ਭਰਾ ਸੋ ਉਦੋਂ? ਉਦੋਂ ਹੂੰ ਉਦੋਂ ਸੀ ਪਹਿਲਾਂ ਇੱਕ ਬੈਲ ਆਈ ਤੇ 3 ਅਸੀਂ ਭਰਾ ਗਿਆ। ਅੱਛਾ ਅੱਛਾ 3 ਭਰਾ ਇੱਕ ਬੈਲ ਆਈ। ਅੱਛਾ, ਜਦੋਂ ਤੁਹਾਨੂੰ ਖਬਰ ਪਹੁੰਚੀ ਕਿ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋ ਗਈ ਹੈ, ਹਾਂ ਤੇ ਉਹ ਤੁਹਾਨੂੰ ਕਿਵੇਂ ਪਤਾ ਚੱਲਿਆ ਤੇ ਕਿਵੇਂ ਆਏ ਤੁਸੀਂ ਉੱਥੋਂ? ਉਹ ਤਾਂ ਜ਼ਰਾ ਦੱਸੋ। ਉਹ ਸਾਡੇ ਪਿੰਡ ਦੇ ਨਾਲ ਪਿੰਡ ਦਾ ਕਿਰਾਣਾ ਦਾ, ਅੱਛਾ ਤੇ ਉੱਥੇ ਸਾਡੇ ਬਰਾਬਰ ਬੈਠੇ ਕੋਲ ਆਏ ਤੇ ਨਾਲ ਅਸੀਂ ਰਲ ਗਏ ਤੇ ਅਸੀਂ ਇੱਥੇ ਆ ਗਏ। ਇਹ ਤੇ ਤੁਸੀਂ ਤੁਹਾਨੂੰ ਕਿਸੇ ਮਕਾਮੀ ਬੰਦੇ ਨੇ ਵੀ ਤੁਹਾਡੀ ਇਮਦਾਦ ਕੀਤੀ ਉੱਥੋਂ ਦੇ ਨੇ? ਤੁਸੀਂ ਕਿਵੇਂ ਨਿਕਲੇ ਉੱਥੋਂ? ਉਹ ਨਹੀਂ ਉੱਥੇ ਮਜ਼ਾਕ ਕੋਲੀ ਸਾਡੀ ਦੁਆ ਪਾਇਆ ਖਾਸੂ ਇਸੇ ਜਗ੍ਹਾ ਤੇ ਗੱਬ ਜਾਓ ਤੁਸੀਂ, ਅਸੀਂ ਉੱਥੋਂ ਇੱਥੇ ਆ ਗਏ। ਯਾਨੀ ਕਾਂਗਰਸ ਨੇ ਐਲਾਨ ਕੀਤਾ ਹੋਣਾ ਕਿ ਤੁਸੀਂ ਇੱਥੋਂ ਨਿਕਲ ਜਾਓ। ਹਾਂ ਅੱਛਾ, ਤੁਸੀਂ ਉੱਥੋਂ ਜਦੋਂ ਨਿਕਲੇ ਰਾਹ 'ਚ ਕੋਈ ਮਸਲਾ ਤਾਂ ਨਹੀਂ ਬਣਿਆ? ਨਹੀਂ ਸਾਡਾ ਕੋਈ ਬਣਾ। ਕਿੰਨਾ ਕਾਫਲਾ ਸੀ ਤੁਹਾਡਾ? ਕਿੰਨੇ ਲੋਕਾਂ ਦਾ ਜੱਥਾ ਸੀ? ਆਇਆ 10-12 ਘਰਾਂ ਦਾ। 10-12 ਘਰਾਂ ਦੇ ਕੋਲ ਕਿੰਨੇ ਕੁ ਰਲਾ ਕੇ ਜੀ ਬਣ ਜਾਂਦੇ ਸਨ? ਨਹੀਂ 10-12 ਘਰ ਸਾਨੂੰ ਨਾ ਕਿਸੇ ਬੜਿਆ ਨਾ ਕੋਈ ਰੋਲਾ ਬੜਿਆ ਕੁਛ ਵੀ ਨਹੀਂ। ਅਮਨ ਨਾਲ ਆਏ ਜੇ? ਅਮਨ ਨਾਲ ਅਸੀਂ ਤਾਂ ਆਏ। ਅੱਛਾ ਅੱਛਾ, ਤੇ ਉਹ ਸਾਡਾ ਸਮਾਨ ਸਾਰਾ ਉੱਥੇ ਰਹਿ ਗਿਆ। ਸਮਾਨ ਉੱਥੇ ਰਹਿ ਗਿਆ ਸੀ? ਉੱਥੇ ਕੁਛ ਨਹੀਂ ਲਿਆਦਾ ਸੀ। ਤੇ ਮਾਲ ਮੂਲ? ਮਾਲ ਲਿਆਦਾ ਹੈ ਤੇ ਦੂਆ ਸਮਾਨ ਘਰਾਂ ਦਾ ਉਹ ਵੀ ਰਹਿ ਗਿਆ। ਮਾਲ ਢੋਰ ਡੰਗਰ ਨਾਲ ਲੈ ਆਏ ਸੋ? ਮਾਲ ਅਸੀਂ ਅੱਗੇ ਲਾ ਤੇ ਲੈ ਆਂਦਾ ਸਾਡੇ ਪਿਤਾ ਨੇ। ਤੇ ਸਮਾਨ ਕੇ ਤੇ ਲਾਦਤ ਲਿਆਂਦਾ ਸੀ ਉੱਥੋਂ? ਸਮਾਨ ਨਹੀਂ ਲਿਆਦਾ, ਉੱਥੇ ਰਹਿ ਗਿਆ। ਗੱਡੇ ਗੁੱਡੇ ਹੈਗੇ ਆ ਉਦੋਂ ਤੁਹਾਡੇ ਕੋਲੇ? ਆ ਗੱਡੇ ਹੈਗੇ ਗੱਡਿਆਂ ਦੀ। ਉੱਥੋਂ ਫਿਰ ਕਿੰਨੇ ਚਿਰ 'ਚ ਇੱਥੇ ਅਪੜੇ ਸੋ? ਕਿਵੇਂ ਅਪੜੇ ਸੋ ਜ਼ਰਾ ਉਹ ਦੱਸੋ। ਉੱਥੇ ਅਸੀਂ ਆਪੜ ਗਏ ਗੱਡੇ ਅਸੀਂ ਟੁਰਿਆ ਤੇ ਸ਼ਾਮ ਨੂੰ ਇੱਥੇ ਆ ਤੇ ਰਾਤ ਲੋੜੀ ਰਹੇ ਪਏ ਆ ਲੋੜਿਆ ਚ। ਇੱਥੇ ਆ ਲੋੜੇ ਖੜੇ ਬਾਅਦ ਜੀ ਹੈਗੇ ਨੇ ਇੱਥੇ ਅਸੀਂ ਰਾਤੀ ਆਪੜ ਪਿਆ। ਅੱਛਾ, ਤੇ ਵੱਡੇ ਅਸੀਂ ਟੁਰਿਆ ਤੇ ਤਬਕੜੇ ਆ ਗਏ। ਉਹਲੇ ਹਿੰਦੂ ਉੱਠੀ ਸੀ ਤਾਂ ਬੜਾ ਸੀ ਇੱਥੇ ਆ ਗਏ। ਇੱਥੇ ਕਿਹੜੀ ਜਗ੍ਹਾ? ਜੋੜ ਕੇ ਸਿੱਖਾਂ? ਹਾਂ ਇੱਥੋਂ ਜਿਹੜੇ ਸਿੱਖ ਸਨ ਹਾਂ ਉਹਨਾਂ ਨੂੰ ਤੁਸੀਂ ਆਦੀਆਂ ਅੱਖਾਂ ਨਾਲ ਇੱਥੋਂ ਠਿੰਦਾ ਵੇਖਿਆ? ਹਾਂ ਅਸੀਂ ਆਖਿਆ ਵੇਖਿਆ। ਉਹਨਾਂ ਦੇ ਨਾਂ ਨੂੰ ਤਾਂ ਨਹੀਂ ਤੁਹਾਨੂੰ ਆਉਂਦੇ ਹੋਣੇ ਨਹੀਂ, ਉਧਰੋਂ? ਨਾ। ਅੱਛਾ, ਉਹ ਕਿਵੇਂ ਜਾ ਰਿਹਾ? ਉਹਨਾਂ ਦਾ ਕੋਈ ਮਾਲ ਰਹਿ ਗਿਆ? ਕਿੰਨੇ ਕੁ ਗਏ? ਕੀ ਬਣਿਆ ਉਹ ਕੋਈ ਥੋੜਾ ਉਹ ਜਿਹਾ? ਆਲੇ ਗੱਡੇ ਦੇ ਸਮਾਨ ਭਰ ਤੇ ਗੱਡੇ ਆਦੇ ਲੈ ਗਏ ਤੂੰ ਸਮਾਨ ਸਾਰਾ ਲੈ ਗਏ। ਬਾਬਾ ਜੀ, ਜਦੋਂ ਤੁਸੀਂ ਉੱਥੋਂ ਨਿਕਲੇ ਜੇ ਤੁਹਾਨੂੰ ਦੁੱਖ ਤਾਂ ਹੋਇਆ ਹੋਣਾ ਵੀ ਜਿੱਥੇ ਆਖਰ ਜੰਮਪਲ ਸੀ, ਜਿੱਥੇ ਬਚਪਨ ਗੁਜ਼ਰਿਆ, ਅੱਜ ਉਹ ਅੱਜ ਧਰਤੀ, ਅੱਜ ਉਹ ਦੇਸ਼ ਛੱਡਣਾ ਪੈਂਦਾ ਪਿਆ? ਨਹੀਂ ਬੜੀ ਮੁਸਲੇ ਮੈਂ ਤਾਂ ਬਾਲ ਉਮਰਾ ਜਾਂ ਜੋੜਾ ਜਰਾ ਮੈਨੂੰ ਕੋਈ ਹੈਗਾ। ਤੇਰੀ ਜਜ਼ਬਾਤ ਤੁਹਾਡੇ ਉਵੇਂ ਨਹੀਂ ਸਨ। ਹਾਂ। ਸਹੀ ਹੈ। ਤੇ ਬਜ਼ੁਰਗਾਂ ਦੇ ਨਾਲ ਤੁਸੀਂ ਗੱਡੇ ਤੇ ਚੜ ਕੇ ਆਏ? ਟੁਰ ਤੇ ਆਏ? ਕਿਵੇਂ ਆਏ ਸੋ? ਕੋਈ ਯਾਦ ਆਉਂਦਾ ਤਾਂ ਹੋਣਾ? ਗੱਡੇ ਤੇ ਚੜ੍ਹ ਕੇ ਆਇਆ। ਗੱਡੇ ਤੇ ਚੜ ਕੇ ਆਏ ਸੋ? ਹਾਂ। ਤੇ ਇੱਥੋਂ ਜਿਹੜੇ ਸਿੱਖ ਜੋੜ ਕੇ ਸਿੱਖਾਂ ਚੋਂ ਜਾ ਰਹੇ ਸਨ, ਤੁਸੀਂ ਆਦੀ ਅੱਖਾਂ ਨਾਲ ਉਹਨਾਂ ਨੂੰ ਵੇਖਿਆ ਜਾਂਦਿਆਂ ਨੂੰ? ਉਹ ਜਾਂਦਾ ਨੂੰ ਉਹ ਗੱਡੇ ਭਰਤੇ ਸਮਾਨ ਦੇ ਉੱਤੇ ਬਹਿ ਕੇ ਜ਼ਿਆਦਾ ਬਾਰਡਰ ਟੱਪ ਗਿਆ ਪਰ। ਅੱਛਾ ਅੱਛਾ, ਯਾਨੀ ਆਪਣਿਆਂ ਵੀ ਕਿਸੇ ਨੇ ਉਹਨੂੰ ਕੁਝ ਨਹੀਂ ਆਖਿਆ? ਨਹੀਂ ਖੈਰ ਸਲਾਮਤੀ ਉਹ ਚਲੇ ਗਏ। ਖਾਲੀ ਸਵਾਲ ਸੀ। ਉਹਨਾਂ ਦਾ ਕੋਈ ਮਾਲ ਮੂਲ ਤੇ ਇੱਥੇ ਰਹਿ ਗਿਆ ਹੋਣਾ ਉਹਨਾਂ ਸਿੱਖਾਂ ਦਾ ਵੀ? ਕੋਈ ਮਾਲ ਰਹਿ ਗਿਆ, ਹਕੂਮਤ ਬੜਾ ਕਾਬੂ ਕਰ ਲਿਆ। ਇੱਥੇ ਨਿਲਾਮੀਆਂ ਕੀਤੀਆਂ ਉਹਨਾਂ ਦੇ ਮਾਲ ਦੀਆਂ। ਉਹਨਾਂ ਦੇ ਮਾਲ ਦੀ ਯਾਨੀ ਨਿਲਾਮੀ ਹੋਈ ਇੱਥੇ। ਫਿਰ ਜੋ ਵੀ ਇੱਕ ਗਵਰਨਮੈਂਟ ਦਾ ਯਾਨੀ ਅਸੂਲ ਹੁੰਦਾ ਹੈ। ਹਾਂ ਤੇ ਉਹ ਇੱਥੇ ਉਹਨਾਂ ਦੇ ਉਦੋਂ ਮਕਾਨ ਇੱਥੇ ਜਦੋਂ ਤੁਸੀਂ ਜੋੜ ਕੇ ਸਿੱਖਾਂ ਆਏ ਜੇ ਤੇ ਉਹਨਾਂ ਦੇ ਇੱਥੇ ਮਕਾਨ ਕਿਹੜੇ ਸਨ ਸਿੱਖਾਂ ਦੇ? ਬੜੇ ਸੋਹਣੇ ਮਕਾਨ ਹੈ। ਹੈਂ? ਚੰਗੇ ਮਕਾਨ ਸੋਹਣੇ ਅੱਛਾ, ਪੱਕੇ ਮਕਾਨ ਹੈ, ਸੋਹਣੇ ਮਕਾਨ ਹੈ। ਆ ਦੱਸਦੇ ਨੇ ਸ਼ੁਰੂ ਤੋਂ ਹੀ ਬੜੇ ਮਿਹਨਤੀ ਨੇ। ਅੱਗੇ ਇੱਕ ਬਾਬੇ ਜੀ ਹੋਰਾਂ ਨਾਲ ਅਸੀਂ ਗੱਲ ਕਰ ਰਹੇ ਸੀ ਤਾਂ ਉਹ ਵੀ ਦੱਸ ਰਹੇ ਸਨ ਕਿ ਖੇਤੀ ਉਹ ਬੜੀ ਸੋਹਣੀ ਕਰਦੇ ਸਨ ਤੇ ਬੜੀ ਚੰਗੀ ਖੇਤੀ ਕਰਦੇ ਸਨ। ਇਸੇ ਤਰ੍ਹਾਂ ਹੀ ਹੈ? ਹਾਂ ਅੱਛਾ ਅੱਛਾ, ਫਿਰ ਉਹਨਾਂ ਦੇ ਮਕਾਨਾਂ 'ਚ ਇੱਥੇ ਕਿਹਨੇ ਰਿਹਾਇਸ਼ ਰੱਖੀ? ਹਾਂ ਉਹਨਾਂ ਦੇ ਮਕਾਨਾਂ 'ਚ ਫਿਰ ਕਿਹਨਾਂ ਨੇ ਰਿਹਾਇਸ਼ ਰੱਖੀ? ਮੁਸਲਮਾਨਾਂ ਦੀ ਜ਼ਰੀ ਗੱਲ ਹੈ। ਉਹ ਦੇਖਿਆ ਜੀ ਕਿ ਬਾਬਾ ਜੀ ਦੇ ਮਕਾਨ ਅਸੀਂ ਬੈਠੇ ਰਹੇ ਜਿਹੜੇ ਪੁਰਾਣੇ ਹੋ ਗਏ ਸੀ ਪੱਟ। ਤੁਸੀਂ ਇੱਥੇ ਕਿਹੜੇ ਮਕਾਨ 'ਚ ਆ ਕੇ ਬੈਠੇ ਸੋ? ਅਸੀਂ ਆਦੇ ਪਾ ਲਏ। ਅੱਛਾ, ਇੱਥੇ ਆ ਕੇ ਆਦੇ ਪਾਏ ਜੇ? ਅਸੀਂ ਆਦੇ ਪਾ ਲਏ, ਉਹ ਡਿੱਗ ਡੁੱਗ ਪਏ। ਅੱਛਾ ਅੱਛਾ, ਸਹੀ।
ਚਲੋ ਬਾਬਾ ਜੀ, ਤੁਹਾਨੂੰ ਉਧਰ ਚੜ੍ਹਦੇ ਪੰਜਾਬ 'ਚ ਇੰਡੀਆ ਵੀ 'ਚ ਵੀ ਵੇਖਿਆ ਜਾ ਰਿਹਾ, ਪਾਕਿਸਤਾਨ 'ਚ ਵੀ ਵੇਖਿਆ ਜਾ ਰਿਹਾ ਹੈ। ਤੁਹਾਡੇ ਨਾਲ ਗੱਲਬਾਤ ਕਰਨ ਦਾ ਮਕਸਦ ਇਹ ਸੀ ਕਿ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਜਾਵਣ ਵੰਡ ਦੇ ਵੇਲੇ ਤੋਂ ਪਹਿਲੇ ਦੀਆਂ, ਤੇ ਜਿਹੜੀਆਂ ਤੁਸੀਂ ਸਾਨੂੰ ਦੱਸੀਆਂ, ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਤਸ਼ਰੀਫ ਲਿਆਏ। ਠੀਕ ਹੈ ਜੀ ਮਿੱਤਰੋ, ਨਵੀਂ ਸਟੋਰੀ ਦੇ ਨਾਲ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਲੈ ਆਓ ਯਾਰਾ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ, ਤੁਹਾਡਾ ਤੇ ਸਾਡਾ ਰੱਬ ਰਾਖਾ।